ਹੈਲੋ ਗਾਇਜ਼, ਮੈਂ ਵਾ ਤੁਹਾਡਾ ਹੋਸਟ ਹਰਸਨ ਸ਼ਾਹ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 1 ਮਿੰਟ ਵਾਲੇ ਹਰ ਜਗ੍ਹਾ ਪਹੁੰਚ ਜਾਂਦੇ ਨੇ, ਤੇ ਅੱਜ ਅਸੀਂ ਲਿਬਰਟੀ ਮਾਰਕੀਟ ਆਏ ਸਾਂ ਤੇ ਇੱਥੋਂ ਮੈਂ ਕਿਹਾ ਚਲੋ ਗੱਡੀ ਖੜੀ ਕਰਕੇ ਕੋਈ ਬੰਦਾ ਹੀ ਲੱਭ ਲਈਏ। ਇਹ ਉਹ ਸਾਡੇ ਮੁਲਕ ਦਾ ਸਰਮਾਇਆ ਔਰ ਸੈਲੀਬ੍ਰਿਟੀ ਇੱਕ ਫਨਕਾਰ ਨਜ਼ਰ ਆਏ ਨੇ। ਇਹ ਇੱਥੇ ਬੈਠੇ ਪਤਾ ਨਹੀਂ ਕੀ ਸੋਚਣ ਡਏ ਨੇ, ਤੇ ਇਹਨਾਂ ਨਾਲ ਅੱਜ ਤੁਹਾਡੀ ਗੱਲ ਕਰਾਉਂਦੇ ਆ। सोनू आजा बेटा। अस्सलाम अरे वालेकुम सलाम जनाब 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 शाह जी की हाल है? ठीक ठाक मुल्क के नामवर स्टेज फनकार, स्टेज टीवी और फिल्म दे बहुत ही नामवर फनकार जनाब नईम शौकी साहब। बड़ी मेहरबानी। अस्सलाम वालेकुम नईम साहब। वालेकुम सलाम। उठ के खलो गए, थक गए हो? मैं भी थके हाँ, बह के गल करने। ओए हाय हाय बच्चे आए सन, बच्चे कहते ने लिबर्टी जाना। अच्छा अच्छा, ਤੁਹਾਨੂੰ ਪਤਾ 14 ਅਗਸਤ ਦਾ ਮਹੀਨਾ। अच्छा तो ਤੁਹਾਡੀ ਭਾਬੀ ਤੇ ਸੋਨੂ ਨਾ ਉਸ ਚੀਜ਼ ਦਾ ਲੈਣ ਗਏ ਸੀ ਤੇ ਮੌਸਮ ਬੜਾ ਵਧੀਆ। ਉਹ ਤੇ ਨਈਮ ਸਾਹਿਬ ਚੀਜ਼ਾਂ ਵੇਖਣ ਹੀ ਡਿਆ ਨੇ। ਮੈਂ ਕਾਫੀ ਦੇਰ ਦਾ ਆਵਾਜ਼ ਕਰ ਰਿਹਾ, ਲੈ ਕੋਈ ਵੀ ਨਹੀਂ ਰਿਹਾ। ਇਹ ਕੀ ਗੱਲ? ਵੀ ਚੀਜ਼ਾਂ ਵੇਖ ਕੇ ਲਈਦੀਆਂ ਜਾਂ ਅੰਨੇਵਾਹ ਲੈ ਲਈਆਂ ਨੇ? ਨਹੀਂ ਤੂੰ ਵੇਖ ਕੇ ਤੁਰੀ ਜਾ ਰਹੇ ਨੇ, ਕਿਸੇ ਨੂੰ ਇਹ ਨਹੀਂ ਪੁੱਛਣ ਲੱਗਾ ਕਿ ਵੀ ਅਸੀਂ ਲੈਣੀ ਖਰੀਦੀ ਉਹਨਾਂ ਨੇ ਕੋਈ ਨਹੀਂ। ਇਧਰ ਚੀਜ਼ਾਂ ਵਿਖਾਉਣ ਲਿਆਏ ਹੋ, ਇਹ ਕਹਿ ਦਿਓ, ਇਹ ਨਾ ਕਹੋ ਮੈਂ ਚੀਜ਼ਾਂ ਖਰੀਦਣਾ ਹੈ। ਨਹੀਂ ਅਕਸਰ ਆਈਦਾ ਇੱਥੋਂ ਬੱਚੇ ਨਾ ਬੇਗਮ ਚੀਜ਼ਾਂ ਲੈ ਲਈਆਂ ਨੇ। ਤੇ ਮੈਂ ਬੈਠੇ ਤੇ ਸੁਣਾਓ ਕੀ ਹਾਲ ਹੈ ਤੁਹਾਡਾ? ਨਾਜ਼ਰੀਨ 1 ਮਿੰਟ ਟੀਵੀ ਬਹੁਤ ਵਧੀਆ ਜਾ ਰਿਹਾ ਤੇ ਮੈਂ ਬੜਾ ਦੇਖਦਾ ਤੁਹਾਡੇ ਵਲੌਗ। ਅੱਛਾ ਜਨਾਬ, ਗੱਲ ਇਹ ਵੀ ਕਿ ਤੁਸੀਂ ਅੱਜ ਕੱਲ ਡਰਾਮਾ ਕਰ ਰਹੇ ਜੇ ਥੀਏਟਰ ਤੇ? ਆ ਜੀ ਥੀਏਟਰ ਨਹੀਂ ਮੈਂ ਕਰ ਰਿਹਾ। ਹਾਂ ਅੱਜ ਕੱਲ ਮੈਂ ਚੱਲ ਰਿਹਾ ਹੈ ਪਬਲਿਕ ਨਿਊਜ਼ ਤੇ। ਅੱਛਾ। ਪਬਲਿਕ ਡਿਮਾਂਡ ਸ਼ੋਅ ਚੱਲ ਰਿਹਾ ਮੇਰਾ। ਅੱਛਾ ਅੱਛਾ, ਮਾਸ਼ਾਅੱਲਾ। ਥੀਏਟਰ ਵਿੱਚ ਕਦੀ ਕਰੀਦਾ। ਅੱਛਾ, ਤੇ ਵੈਸੇ ਕੰਮ ਤੁਸੀਂ ਕੀ ਕਰਦੇ ਜੇ? ਇਹੋ ਹੀ ਕੰਮ ਕਰੀਦਾ ਜੀ, ਆਪਣਾ ਟੈਲੀਵਿਜ਼ਨ 'ਚ ਕੰਮ ਕਰ ਲਿਆ, ਫਿਲਮ ਵਿੱਚ ਕੰਮ ਕਰ ਲਿਆ, 1 ਮੈਨ ਸ਼ੋਅ ਕਰ ਲਿਆ। ਨਹੀਂ 1 ਮੈਨ ਸ਼ੋਅ ਤੇ ਸ਼ੋਅ ਹੋ ਗਿਆ ਨਾ। ਹਾਂਜੀ, ਉਹ ਤੇ ਸ਼ੋਅ ਹੋਏ ਨਾ, ਜੀ, ਜੀ। ਸ਼ੋਅ ਮਾਰੀ ਜਾਂਦਾ ਬੰਦਾ ਆਵੇ ਕਹੇ ਮੈਂ ਘੜੀ ਪਾਈ ਆ, ਮੈਂ ਅੰਗੂਠੀ ਪਾਈ ਆ, ਤੇ ਹਾਂਜੀ। ਸ਼ੋਅ ਹੋਏ। ਕੰਮ ਵੈਸੇ ਹੁੰਦਾ ਬੰਦਾ ਕਿ ਬੇਸਿਕਲੀ ਇੱਕ ਕੰਮ ਵੀ ਹੁੰਦਾ ਬੰਦੇ ਦਾ। ਹਾਂਜੀ ਹਾਂਜੀ। ਉਹ ਕੀ ਕਰਦੇ ਜੇ? ਕੰਮ ਆਪਣਾ ਐਕਟਿੰਗ ਦਾ ਕੰਮ ਹੀ ਹੈ ਜੀ। ਇਹ ਸ਼ੋਅਬੀਜ਼ ਦਾ ਕੰਮ ਆ, ਅਸੀਂ ਫਨਕਾਰ ਆ, ਸਾਡਾ ਇਹੀ ਕੰਮ ਆ। ਨਹੀਂ ਐਕਟਿੰਗ ਦਾ ਕੰਮ ਤੇ ਕੋਈ ਨਾ ਕੰਮ ਨਾ ਹੋਇਆ ਨਾ। ਐਕਟਿੰਗ ਤੇ ਮੈਨੂੰ ਤੁਸੀਂ ਕਹਿ ਦਿਓ ਐਕਟਿੰਗ ਕਰੋ, ਬੱਚੇ ਐਕਟਿੰਗ ਕਰਨ ਲੱਗ ਪੈਂਦੇ ਨੇ। ਬੱਚੇ ਨੂੰ ਚਪੇੜ ਮਾਰੋ ਤੇ ਅੱਧਾ ਘੰਟਾ ਰੋਈ ਜਾਂਦਾ, 10 ਰੁਪਏ ਨਾ ਦੀਏ ਤੂੰ ਚੁੱਪ ਨਹੀਂ ਕਰਦਾ। ਐਕਟਿੰਗ ਹੈ ਨਾ, ਐਕਟਿੰਗ ਕਰਦਾ। ਇਹ ਤੇ ਕੋਈ ਕੰਮ ਨਹੀਂ। ਕੋਈ ਕੰਮ ਦੀ ਗੱਲ ਦੱਸੋ ਕਿ ਤੁਸੀਂ ਕੋਈ ਐਸਾ ਕੰਮ ਕਰਦੇ ਹੋ ਜਿਹਦੇ 'ਚ ਕੋਈ ਫਾਈਨੈਂਸ਼ੀਅਲੀ ਕੋਈ ਪੈਸਾ ਧੇਲਾ, ਕੋਈ ਰੁਪਈਆ ਧੇਲੀ ਲੱਭਦਾ ਹੋ। ਪੁੱਤਰ ਆ ਜਾਓ, ਮੈਂ ਹੋਸਟ ਪੁਆਇੰਟ ਤੇ ਫੜਿਆ ਗਿਆ ਜੇ। ਹਾਂਜੀ, ਕੰਮ ਗੱਲ ਨੂੰ ਹੋਰ ਪਾਸੇ ਨਾਲ ਜਾਓ। ਬੱਚੇ ਵੀ ਤੇ ਵਿਚਾਰੇ ਉਦੋਂ ਦੇ ਫਿਰਨ ਡੇ ਕਿ ਤੁਸੀਂ ਕੰਮ ਕਰਦੇ ਹੁੰਦੇ। ਕੋਈ ਫਰਜ਼ ਕਰੋ ਕਿ ਤੁਸੀਂ ਆਪਣੀ ਜਾਨ ਨੂੰ ਕੋਈ ਰਾਜ ਮਜ਼ਦੂਰ, ਇਹ ਕੰਮ ਹੈ। ਹਾਂ ਡਰਾਈਵਿੰਗ ਇੱਕ ਕੰਮ ਹੈ। ਹਾਂਜੀ ਹਾਂਜੀ ਹਾਂਜੀ, ਇਹ ਮਿਸਤਰੀ ਪੁਣਾ ਇਹ ਕੰਮ ਹੈ। ਹਾਂਜੀ। ਇਹ ਫਨਕਾਰੀ ਦੇ ਕੋਈ ਕੰਮ ਨਹੀਂ ਨਾ। ਫਨਕਾਰ ਤੇ ਹਰ ਬੰਦਾ ਹੀ ਫਨਕਾਰ ਹੈ ਅੱਜ ਕੱਲ੍ਹ, ਤੇ ਹਰ ਬੰਦਾ ਹੀ ਫਨਕਾਰ ਹੈ। ਗੱਲ ਸੁਣਾ ਕੇ ਪੈਸੇ ਲੈ ਜਾਂਦਾ। ਹਾਂ ਨਹੀਂ ਐ ਤੇ ਤੁਹਾਡੀ ਗੱਲ ਸਹੀ। ਤੇ ਮੇਰੇ ਬੱਚੇ ਨਕਦ ਨਹੀਂ ਲੈਂਦੇ, ਇੰਨੇ ਨਹੀਂ ਕਰਕੇ ਸੌਦੇ ਲੈਂਦੇ, ਇੰਨੇ ਨਹੀਂ ਕਰਕੇ। ਨਹੀਂ, ਇਹ ਤੇ ਤੁਸੀਂ ਕੰਮ ਦੱਸੋ ਨਾ, ਉਹਨਾਂ ਨੂੰ ਕੀ ਕੰਮ ਸਿਖਾਓਗੇ ਫਿਰ? ਬੱਚੇ ਮੇਰੇ ਤੁਸੀਂ ਵੀ ਵਿਹਲੇ ਤੇ ਉਹ ਵੀ ਵਿਹਲੇ। ਜੇ ਨਹੀਂ ਤੁਹਾਡੀ ਨਜ਼ਰ 'ਚ ਕੰਮ ਹੀ ਕੋਈ ਨਹੀਂ, ਕਿਸੇ ਨੂੰ ਹਸਾਉਣਾ ਜਾਂ ਐਂਟਰਟੇਨ ਕਰਨਾ ਜਾਂ ਕਿਸੇ ਕੋਲ ਲਾਫਟਰ ਲੈ ਲੈਣਾ, ਕੋਈ ਕੰਮ ਨਹੀਂਗਾ ਯਾਰ। ਇਹ ਆਸਾਨ ਤੋਂ ਕੀ ਮੁਰਾਦ? ਆਸਾਨਾ ਤੇ ਤੁਸੀਂ ਰਵਾਉਣ ਵਾਲੇ ਥੋੜੇ ਮਹਿਕਮੇ ਪਏ ਨੇ। ਆ ਬਿਜਲੀ ਦਾ ਬਿੱਲ ਆਉਂਦਾ, ਲੋਕ ਰੋਣ ਲੱਗ ਪੈਂਦੇ ਨੇ। ਬੱਤੀ ਆਉਂਦੀ ਨਹੀਂ, ਬਿੱਲ ਸੁੱਟਣ ਵਾਲਾ ਮਹੱਲੇ 'ਚ ਮਹੀਨੇ ਬਾਅਦ ਇੰਜ ਫਿਰਦਾ ਜਿਵੇਂ ਜਵਾਈ ਭਾਈ ਨਹੀਂ ਫਿਰਦੇ, ਸਮਝਦੇ ਹੋ? ਜੀ ਜੀ। ਆ ਵੇਖੋ ਤੁਸੀਂ ਗੈਸ ਦਾ ਬਿੱਲ ਆ, ਗੈਸ ਆਉਣਾ ਜੀ ਸ਼ਾਮ ਨੂੰ 8 ਵਜੇ, ਸਵੇਰੇ ਫੇਰ ਚਲੇ ਜਾਣਾ, ਤੇ ਬਿੱਲ 24 ਘੰਟੇ ਦਾ ਆ ਰਿਹਾ ਤੇ ਅਸੀਂ ਵਿੱਚ ਲਾਫਟਰ ਲੈ ਰਹੇ ਹਾਂ, ਹਸਾ ਰਹੇ ਹਾਂ। ਤੁਹਾਡੀ ਨਜ਼ਰ 'ਚ ਕੰਮ ਹੀ ਕੋਈ ਨਹੀਂਗਾ। ਨਹੀਂ, ਹਸਾਣਾ ਵੀ ਐਡਾ ਔਖਾ ਕੰਮ ਨਹੀਂ। ਤੁਸੀਂ ਕਿਸੇ ਕੋਲ ਉਧਾਰੇ ਪੈਸੇ ਮੰਗ ਲਓ, ਹੱਸ ਪਏਗਾ। ਮੇਰੇ ਕੋਲ ਤੇ ਹੈਗੇ ਹੀ ਨਹੀਂ। ਇਹ ਕਿਹੜੀ ਗੱਲ ਹੈ? ਉਹਦੇ ਹੱਸ ਕੇ ਤੁਹਾਨੂੰ ਕਹਿ ਦੇਗਾ ਭਾਈ ਮੇਰੇ ਕੋਲ ਤੇ ਆਪਣੇ ਕੋਲ ਨਹੀਂ ਹੈਗੇ। ਇਹ ਕੋਈ ਐਡਾ ਔਖਾ ਕੰਮ ਨਹੀਂ। ਵੈਸੇ ਤੁਸੀਂ ਕੰਮ ਕੀ ਕਰਦੇ ਜੀ? ਸੋਨੂ ਆ ਜਾ ਪੁੱਤਰ, ਹੌਲੀ ਹੌਲੀ ਸ਼ਾਹ ਹੋਣੀ ਆਪਣੀ ਆਈ ਤੇ ਆ ਗਈ। ਕੰਮ ਮੈਨੂੰ ਦੱਸੋ ਕਿ ਵੀ ਉਹ ਵੇਖੋ ਜੋ ਮੇਰਾ ਕੈਮਰਾਮੈਨ ਅਗਰ ਵਹਾਵੇ, ਉਹ ਵੇਖੋ ਜੀ ਟੇਬਲ ਮਜ਼ਦੂਰੀ ਕਰ ਰਿਹਾ। ਉਹ ਵੇਖੋ ਜੀ ਉਹ ਲਾ ਰਿਹਾ, ਉਹ ਮੋਢੇ ਤੇ ਚੁੱਕ ਕੇ ਲਿਜਾ ਰਿਹਾ। ਹਾਂਜੀ ਹਾਂਜੀ। ਤੇ ਇਹ ਤੇ ਕੰਮ ਹੋਇਆ ਨਾ। ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਜੀ? ਅਸੀਂ ਡਰਾਮਿਆਂ 'ਚ ਕੰਮ ਕਰਨੇ ਆ। ਡਰਾਮਿਆਂ 'ਚ ਕੰਮ ਕਰਨੇ ਤੇ ਤੁਸੀਂ ਮੇਰੇ ਨਾਲ ਆ ਗਏ ਹੋ ਕਿ ਯਾਰ 2-4 ਗੱਲਾਂ ਕਰਨੇ ਆ। ਨਹੀਂ ਡਰਾਮਿਆਂ 'ਚ ਕੀ ਕੰਮ ਕਰਦੇ ਹੋ ਤੁਸੀਂ? ਡਰਾਮੇ 'ਚ ਕਦੀ ਪਿਓ ਬਣ ਜਾਣਾ, ਕਦੀ ਚਾਚਾ ਬਣ ਜਾਣਾ, ਠੀਕ, ਕਦੀ ਤੁਹਾਡੇ ਹੱਥੇ ਚੜ ਕੇ ਨਲਾਇਕ ਬਣ ਜਾਣਾ। ਨਹੀਂ, ਜੋ ਤੁਹਾਨੂੰ ਅੱਲਾ ਮੀਆਂ ਨੇ ਬਣਾਇਆ ਉਹ ਨਹੀਂ ਚੰਗੇ। ਤੁਸੀਂ ਕੋਈ ਇੱਕੋ ਹੀ ਬਣ ਕੇ ਰਹੋ ਨਾ। ਅੱਲਾ ਮੀਆਂ ਨੇ ਇੱਕੋ ਹੀ ਬਣਾਇਆ ਨਾ, ਨਈਮ ਸ਼ੌਕੀ ਦਾ ਨਾਮ ਰੱਖਿਆ ਗਿਆ। ਅੱਲਾਹ ਪਾਕ ਨੇ ਸਾਨੂੰ ਇਨਸਾਨ ਬਣਾਇਆ, ਸ਼ੁਕਰ ਅਲਹਮਦੁਲਿਲਾ। ਤੁਸੀਂ ਇਨਸਾਨ ਹੀ ਬਣ ਜਾਓ, ਫਨਕਾਰ ਬਣ ਕੇ ਤੁਸੀਂ ਕਦੀ ਚੰਗੇ ਬਣਦੇ ਹੋ, ਕਦੀ ਮੰਦੇ ਬਣਦੇ ਹੋ, ਕਦੀ ਬੁੱਢੇ ਬਣਦੇ ਹੋ, ਕਦੀ ਬੱਚੇ ਬਣਦੇ ਹੋ, ਕਦੀ ਕੁਛ। ਇੱਕ ਹੀ ਅੱਲਾ ਮੀਆਂ ਨੇ ਤੁਹਾਨੂੰ ਇੱਕ ਬਣਾਇਆ, ਉਹਦੇ ਮੁਤਾਬਕ ਹੀ ਬਣੇ ਰਹੋ। ਕਰੈਕਟਰ ਹੈਗੇ ਨਾ, ਰੋਲ ਨੇ ਆਪਣੇ, ਇਹ ਸਾਡੀ ਰੋਜ਼ੀ ਲੱਗੀ। ਮੈਂ ਹੁਣ ਤੁਸੀਂ ਕਦੋਂ ਇੰਟਰਵਿਊ ਬੰਦ ਕਰੋ ਜਦੋਂ ਮੇਰਾ ਮੁੰਡਾ ਉੱਤੇ ਖਲੋ ਕੇ ਵੱਡਾ ਹੋ ਜਾਏਗਾ? ਨਹੀਂ, ਸਾਨੂੰ ਇਹ ਦੱਸ ਕੇ ਜਾਣਾ ਹੈ ਕਿ ਤੁਸੀਂ ਕੰਮ ਕਰਦੇ ਕੀ ਜੇ। ਵੇਖੋ ਜੀ, ਇਹ ਸੁਥਰਾ ਪੰਜਾਬ ਵਾਲੇ ਵੀ ਕੰਮ ਕਰਦੇ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ। ਹਾਂਜੀ, ਹਰ ਪਾਸੇ ਯਾਨੀ ਅਸੀਂ ਸਮਝਦੇ ਅਸੀਂ ਉਹ ਵੀ ਕੰਮ ਨਹੀਂ ਕਰ ਰਹੇ। ਤੁਸੀਂ ਉਹ ਵੀ ਨਹੀਂ ਕਰਦੇ।
ਤੁਹਾਡੀ ਗੱਡੀ 'ਚ ਝਾੜੂ ਹੈਗਾ ਔਰ ਮੈਂ ਕੰਮ ਤੇ ਕਰਕੇ ਵਿਖਾਵਾਂ। ਤੇ ਨਾਜ਼ਰੀਨ ਮੈਂ ਇੰਨਾ ਇਹਨਾਂ ਨੂੰ- ਤੁਹਾਡੀ ਕਸਮ ਲੱਲੋ ਸ਼ਾਹ ਜੀ, ਸੌਰੀ ਤੁਹਾਡੀ ਗੱਲ ਕੱਟੀ, ਮੈਂ ਇੰਨਾ ਕੰਮ ਕਰਨਾ ਕਿ ਕੰਮ ਮੈਨੂੰ ਵੇਖ ਕੇ ਸੱਜੇ ਖੱਬੇ ਨਿਕਲ ਜਾਂਦਾ ਕਿ ਮੈਨੂੰ ਕਰਨ ਨਾ ਲੱਗ ਪਏ। ਕੀ ਕਰਦੇ ਜੇ? ਉਹੀ ਤੇ ਕੰਮ ਵੀ ਤੁਹਾਡੇ ਕੋਲ ਡਰ ਕੇ ਭੱਜ ਜਾਂਦਾ, ਕਰਦੇ ਕੀ ਜੀ? ਇਹ ਫਿਲਮ 'ਚ ਤੁਸੀਂ ਕੰਮ ਜਾ ਕੇ ਦੇਖੋ, ਸ਼ਿਕਰ ਦੁਪਹਿਰ ਗਰਮੀਆਂ, ਆਰਟਿਸਟਾਂ ਨੇ ਮੋਟੇ ਕੱਪੜੇ ਪਾਏ ਨੇ, ਪਰਫਾਰਮ ਕਰੇ, ਕੋਈ ਕੰਮ ਨਹੀਂਗਾ। ਇਹ ਕੀ ਕੰਮ ਹੈ? ਇਹ ਤੇ ਕੋਈ ਕੰਮ ਨਹੀਂ ਹੋਇਆ। ਕੰਮ ਤੇ ਹੁੰਦਾ ਹੈ ਕਿ ਤੁਸੀਂ ਕੋਈ ਮਿਹਨਤ ਮਜ਼ਦੂਰੀ ਕਰੋ। ਕੋਈ ਬੰਦਾ ਕੋਈ ਬੈਂਕ 'ਚ ਲੱਗਾ ਹੈ, ਕੋਈ ਬੰਦਾ 에ਅਰਪੋਰਟ ਤੇ ਲੱਗਾ ਹੈ, ਕੋਈ ਜਹਾਜ਼ ਉਡਾ ਰਿਹਾ ਹੈ, ਕੋਈ ਬੰਦਾ ਬਹਿਰੀ ਜਹਾਜ਼ ਚਲਾ ਰਿਹਾ ਹੈ। ਇਹ ਤੇ ਕੰਮ ਹੋਏ। ਤੁਸੀਂ ਸਾਰੀ ਦਿਹਾੜੀ ਸੁੱਤੇ ਰਹਿੰਦੇ ਹੋ, ਰਾਤ ਨੂੰ ਤੁਸੀਂ ਕਹਿੰਦੇ ਜੀ ਮੈਂ ਕੰਮ ਤੇ ਚੱਲਣਾ। ਇਹ ਕਿਹੜਾ ਕੰਮ ਹੈ? ਮੈਂ ਐਕਟਿੰਗ ਕਰਕੇ ਘਰ ਚਲਾ ਰਿਹਾ, ਤੁਹਾਨੂੰ ਬੁਰਾ ਲੱਗ ਰਿਹਾ? ਨਹੀਂ ਐਕਟਿੰਗ ਤੇ ਕੋਈ ਕੰਮ ਨਾ ਹੋਇਆ। ਅੱਛਾ, ਹਰ ਬੰਦੇ ਸਾਡੇ ਨਾਲ ਨਾ ਇਸ ਤਰ੍ਹਾਂ ਮਜ਼ਾਈਆ ਗੱਲਾਂ ਗੁੱਲਾਂ ਕਰਕੇ ਚਲੇ ਜਾਂਦਾ। ਉਹ ਮੇਰੇ ਮਹੱਲੇ ਦੇ ਇੱਕ ਬੰਦੇ ਨੂੰ ਜਾ ਕੇ ਮੈਂ ਕਿਹਾ ਘੜੀ ਨਹੀਂ ਚੱਲ ਰਹੀ, ਉਹਨੇ ਖੋਲੀ ਤੇ ਵਿੱਚੋਂ ਮੱਛਰ ਨਿਕਲਿਆ ਮਰਿਆ। ਕਹਿੰਦਾ ਸ਼ੌਕੀ ਭਾਈ ਹੁਣ ਖੇ ਚੱਲਣੀ, ਤੂੰ ਡਰਾਈਵਰ ਹੀ ਮਾਰਦਾ। ਹਸਾਣਾ ਵੀ ਕੰਮ ਹੈ ਸ਼ਾਹ ਜੀ। ਅੱਛਾ ਕੀ ਜੀ। ਸਮਝਦੇ ਹੋ? ਤੇ ਹਸਾਉਣਾ। ਇੰਟਰਟੇਨ ਕਰੀਦਾ ਲੋਕਾਂ ਨੂੰ, ਗੱਪਾਂ ਗੁੱਪਾਂ ਹਸਾਉਣਾ ਹਸੂਣਾ, ਐਕਟ ਕਰਨਾ ਕੋਈ ਕੰਮ ਨਹੀਂ ਨਹੀਂ। ਤੇ ਇਹਦੇ ਨਾਲ ਤੁਹਾਡਾ ਘਰ ਦਾ ਚੁੱਲ੍ਹਾ ਜਲਦਾ ਹੈ, ਤੁਸੀਂ ਬਿਜਲੀ ਦਾ ਬਿੱਲ ਦੇ ਸਕਦੇ ਹੋ, ਤੁਸੀਂ ਸੂਈ ਗੈਸ ਦਾ ਦੇ ਸਕਦੇ ਹੋ। ਤੁਸੀਂ ਜੋ ਉਹ ਅੱਛਾ ਕੰਮ ਕਰੋ, ਆਪਣੇ ਬੱਚਿਆਂ ਨੂੰ ਅੱਛੀਆਂ ਫੈਸਿਲਿਟੀਆਂ, ਤੁਸੀਂ ਉਹਨਾਂ ਨੂੰ ਅੱਛੇ ਕਾਲਜਾਂ 'ਚ ਪੜ੍ਹਾਓ, ਤੇ ਤੁਸੀਂ ਇਹ ਕੰਮ ਕਰਕੇ ਤੇ ਕਿੰਨੇ ਕੁ ਪੈਸੇ ਤੁਹਾਨੂੰ ਲੱਭ ਜਾਂਦੇ? ਤੁਹਾਡੀ ਕੀ ਸਲਾਹ? ਮੈਂ ਗਲੀ ਦੇ ਨੁੱਕਰ ਤੇ ਰਹਿਣ ਡਿਆ, ਜਦੋਂ ਕੋਈ ਸਾਈਕਲ ਮੁੜਦੀ ਹੈ ਪਹਿਲੇ ਮੇਰੇ ਸ਼ੋਅ ਕਿਸ ਵੱਜਦੀ ਹੈ, ਜਾਂ ਮੇਰੀ ਜਿਹੜੀ ਸੇਫ ਹੈ ਉਹ ਬਾਹਰ ਚੌਂਕ 'ਚ ਪਈ ਹੈ, ਜਾਂ ਜਿਹੜਾ ਮੇਰਾ ਬੈੱਡ ਲੱਗਾ ਹੈ ਉਹਨੂੰ ਟਰੱਕ ਵਾਲਾ ਸਪੀਡ ਬ੍ਰੇਕਰ ਸਮਝ ਕੇ ਉੱਤੋਂ ਦੀ ਲੰਘਾ ਲੈਂਦਾ। ਉਹ ਮੇਰਾ ਬਕਾਇਦਾ ਘਰ ਹੈ, ਮੈਂ ਘਰ 'ਚ ਰਹਿ ਰਿਹਾ, ਮੇਰੇ ਕੋਲ ਗੱਡੀ ਹੈ ਆਪਣੀ, ਤੁਸੀਂ ਕਿਉਂ ਮੇਰਾ ਕੰਮ ਖਰਾਬ ਕਰ ਰਹੇ ਹੋ? ਕਿਹੜੀ ਗੱਡੀ ਜਿਹੜੀ ਮੇਲੇ ਤੋਂ ਲਿਆਂਦੀ? ਮੈਂ ਤਾਂ ਤੁਹਾਡੇ ਬਸ ਮੇਲੇ ਤੋਂ ਅਗਲੇ ਨੂੰ ਚਾਬੀ ਲਾਈਏ ਤੇ ਅੰਦਰ ਢੋਲ ਵੱਜਣ ਲੱਗ ਪੈਂਦਾ। ਕਿਹੜੀ ਗੱਡੀ ਆ ਦੱਸੋ ਨਾ ਫਿਰ। ਤੇ ਐਵੇਂ ਤੁਹਾਨੂੰ ਮੇਰੇ ਬਾਰੇ ਕਿਸੇ ਨੇ ਗਲਤ ਕਿਹਾ, ਐਵੇਂ ਤੁਸੀਂ ਮੇਰੇ ਪਿੱਛੇ ਨਾ ਮਾਈਕ ਫੜ ਕੇ ਤੇ ਦੁਸ਼ਮਣ ਬਣ ਕੇ ਮੇਰੇ ਮਗਰ ਚੜੇ ਹੋ। ਸੋਨੂੰ ਆ ਜਾ ਪੁੱਤਰ, ਮੈਂ ਤੇਰਾ ਪਿਓ ਜ਼ਲੀਲ ਹੋ ਰਿਹਾ, ਇੱਧਰ ਆ ਜਾ। ਆ ਬੱਚੇ ਉਹ ਕਹਿੰਦੇ ਨੇ ਅਸੀਂ ਤੇ ਲੈਣਾ ਸੀ ਜਹਾਜ਼, ਤੇ ਉਹ ਟੋਫੀਆਂ ਲੈ ਕੇ ਆ ਗਏ। ਉਹਨੂੰ ਇੰਨੇ ਪੈਸੇ ਦਿੱਤੇ ਹੁੰਦੇ ਕੋਈ ਜਹਾਜ਼ ਖਰੀਦਦੇ। ਤੁਹਾਡੇ ਭਤੀਜਿਆਂ ਕੋਲ ATM ਕਾਰਡ ਨੇ, ਖੁੱਲੇ ਪੈਸੇ ਨੇ, ਤੁਹਾਨੂੰ ਮੇਰੇ ਬਾਰੇ ਗਲਤ ਇਤਲਾਹ ਹੈਗੀ ਹੈ। ਖੁੱਲੇ ਪੈਸੇ ਨੇ ਕਿ ਥੇਲੀਆਂ ਚਵਾਨੀਆਂ ਨੇ, ਉਹ ਤੇ ਬੰਦ ਹੋ ਗਈਆਂ ਹੁਣ। ਤੁਸੀਂ ਕਿਸੇ ਪਾਸੇ ਮੈਨੂੰ ਆਉਣ ਨਹੀਂ ਦੇਣਾ। ਤੁਹਾਡੇ ਦੇਣ 'ਚ ਮੈਂ ਫਨਕਾਰ ਨਹੀਂ, ਮੈਂ ਬੱਸਾਂ 'ਚ ਕੁਲਫੀਆਂ ਵੇਚਦਾ ਕਿ ਮੇਰੇ ਕੋਲ ਟੁੱਟੇ ਪੈਸੇ ਨੇ, ਹੈਨਾ? ਯਾਰ ਉਹ ਵੇਲਾ ਬੱਚਾ ਭਾਨ ਦੇਣ ਦੇ ਠੀਕ ਹੈ। ਹਾਂ ਸਹੀ ਗੱਲ ਹੈ। ਮੇਰੇ ਬੱਚੇ ਕੋ 5 ਲੱਖ ਦੇ ਠੀਪੇ ਨੇ, ਉਹ ਭਾਨ ਦੇ ਰਿਹਾ ਲਬਲਟੀ, ਹੈਨਾ? ਲੱਗਦਾ ਇਹ ਕਿਸੇ ਜੰਜ ਤੋਂ ਲੁੱਟ ਕੇ ਲਿਆਇਆ ਸੀ। ਮੇਰੇ ਬੱਚੇ ਨੇ ਵਰਦੀ ਪਾਈ ਹੈ ਕਿ ਮੇਰਾ ਬੱਚਾ ਕਲਾਂਟ ਵਾਲਾ ਮਸ਼ਹੂਰ ਹੈ ਕਿ ਉਹਦੇ ਕੋਲ ਖੁੱਲੇ ਪੈਸੇ ਨੇ, ਜਾਂ ਮੇਰੇ ਬੱਚੇ ਨੂੰ ਕੋਈ 100 ਦੇਵੇ ਤੇ ਉਹ 80 ਦਿੰਦਾ, ਅੱਗੋਂ ਕੀ ਮਸਲਾ ਹੈ? ਨਾਜ਼ਰੀਨ ਮੈਨੂੰ ਸਾਹ ਚੜਿਆ ਸੀ, ਮੈਂ ਇੱਥੇ ਬਾਕਸਿੰਗ ਦਾ ਮੁਕਾਬਲਾ ਉਹ ਵੇਖਣ ਆਇਆ ਸਾਂ, ਤੇ ਅੱਗੋਂ ਨਈਮ ਸਾਹਿਬ ਮਿਲ ਪਏ ਨੇ। ਇਹ ਵੀ ਵਿਹਲੇ ਨੇ ਤੇ ਮੈਂ ਵੀ ਵਿਹਲਾ ਵਾਂ। ਮੰਨ ਜਾਓ ਕਿ ਤੁਸੀਂ ਵੀ ਵਿਹਲੇ ਹੀ ਜੇ ਤੇ ਅਸੀਂ ਵੀ ਵਿਹਲੇ ਹੀ ਆ, ਤੇ ਸਾਡਾ ਵੀ ਕੋਈ ਕੰਮ ਨਹੀਂ। ਔਰ ਕਸਮ ਲੈ ਲਓ ਮੈਂ ਵਿਹਲਾ ਨਹੀਂ ਹੈਗਾ, ਮੈਂ ਜ਼ਰਾ ਫਾਰਗ ਹਾਂ। ਨਾਜ਼ਰੀਨ ਅਗਰ ਸਾਡਾ ਪ੍ਰੋਗਰਾਮ ਅੱਛਾ ਲੱਗੇ, ਔਰ ਇਹਨਾਂ ਦਾ ਕਰਕੇ ਨਈਮ ਸਾਹਿਬ Thank you, ਬਹੁਤ thank ਅੱਛੇ ਔਰ ਬੜੇ ਪਰਫਾਰਮੈਂਸ ਕਰਨ ਵਾਲੇ ਨੇ, Thank you, ਇਹਨਾਂ ਨੂੰ thank ਪੂਰੀ ਦੁਨੀਆ ਜਾਣਦੀ ਹੈ। Thank you, sir. ਇਹਨਾਂ ਨਾਲ ਥੋੜਾ ਜਿਹਾ ਮਜ਼ਾਕ ਕਰ ਰਿਹਾ ਸਾਂ, ਤੇ ਨਈਮ ਸਾਹਿਬ ਗੁੱਸਾ ਨਹੀਂ ਕਰਨਾ। ਨਹੀਂ ਹੁਣ ਤੇ ਤੁਸੀਂ ਤੁਹਾਡੀਆਂ ਬਦਦੁਆਵਾਂ ਬੜੀਆਂ ਲੱਗਦੀਆਂ। ਸੁਣਿਆ ਤੁਸੀਂ ਇੱਕ ਬਿੱਲੀ ਤੁਹਾਡਾ ਦੁੱਧ ਪੀ ਕੇ ਬਦਦੁਆ, ਤੇ ਬਿੱਲੀ ਛੱਤ ਤੋਂ ਛਾਲ ਮਾਰ ਕੇ ਥੱਲੇ ਤੇ ਲੱਤ ਲਵਾ ਕੇ ਬਹਿ ਗਈ। ਆਂਦੇ ਜੇ ਸਲਕੇਟਨ ਵਾਲੀ ਗੱਲ ਕੀਤੀ, ਜਿਹੜੇ ਲੋਕ ਸਾਨੂੰ ਸੁਣ ਰਹੇ ਆ ਜਾਂ ਵੇਖ ਰਹੇ ਆ, ਤੁਹਾਡੀ ਇਜਾਜ਼ਤ ਨਾਲ, ਉਹ ਖਾਨ ਸਾਹਿਬਾਂ ਨੂੰ ਨਾ ਅਕਸਰ ਸਰਦੀ ਬਹੁਤ ਲੱਗਦੀ ਹੈ। ਖਾਨ ਸਾਹਿਬ ਲੱਸੀ ਵਾਲੀ ਦੁਕਾਨ ਤੇ ਜਾ ਕੇ ਕਹਿੰਦੇ ਨੇ ਇੱਕ ਗਲਾਸ ਬਣਾਈ, ਉਹਨੇ ਇੰਜ ਕਰਕੇ ਦੁੱਧ ਪਾਇਆ, ਦਹੀਂ ਪਾਇਆ, ਉਹਨੇ ਪਹਿਲਾਂ ਧਿੜਕਾ ਮਾਰਿਆ ਤੇ ਇੱਕਦਮ ਠੰਡੀ ਹਵਾ ਚੱਲੀ। ਖਾਨ ਸਾਹਿਬ ਨੇ ਉਤਲੇ ਬਟਨ ਬੰਦ ਕੀਤੇ ਨੇ। ਉਹ ਲੱਸੀ ਵਾਲਾ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਮੈਂ ਬੜੀਆਂ ਚੀਜ਼ਾਂ ਵਾਪਸ ਨਹੀਂ ਕਰਦਾ ਹੁੰਦਾ। ਹਾਂਜੀ, ਤੇ ਨਈਮ ਸਾਹਿਬ ਤੁਹਾਡਾ ਸੀ ਬਹੁਤ ਟਾਈਮ, ਔਰ ਮੈਨੂੰ ਇਹ ਵੀ ਪਤਾ ਹੈ ਕਿ ਮੈਂ ਪਿਛਲੇ 12:30 ਵਜੇ ਦਾ ਵੇਖ ਰਿਹਾ ਕਿ ਤੁਸੀਂ ਇੱਥੇ ਹੀ ਬੈਠੇ ਜੇ, ਆਪ ਤੁਸੀਂ ਬੁੱਲਾਂ ਦੇ ਜ਼ਬਾਨ ਫੇਰਨ ਡਏ ਜੇ, ਮਗਰ ਲੱਗਦਾ ਤੁਹਾਨੂੰ ਭੁੱਖ ਲੱਗੀ। ਤੇ ਆਓ ਤੁਹਾਨੂੰ ਉੱਥੋਂ ਨਾ ਚਨੇ ਲਿਬਰਟੀ ਦੇ ਬਹੁਤ ਅੱਛੇ ਨੇ, ਔਰ ਨਾਲ ਵਿੱਚ ਉਹਨਾਂ ਨੇ ਮੁਰਗਾ ਵੀ ਪਾਇਆ, ਤੇ ਤੁਹਾਨੂੰ ਮੈਂ ਖਵਾ ਕੇ ਲਿਆਉਣਾ। ਦੇਖੋ ਤੁਹਾਡਾ ਜਿਹੜਾ ਚੈਨਲ ਆ, ਨਾਜ਼ਰੀਨ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੁਹਾਡਾ ਬਹੁਤ ਸ਼ੁਕਰੀਆ। ਮੈਂ ਹਲੇ ਹੁਣੇ ਰੋਟੀ ਖਾਧੀ ਹੈ, ਆਓ ਚਨੇ ਖਾਣ ਚਲੀਏ। ਰੋਟੀ ਕਿੱਥੋਂ ਖਾਦੀ?